ਸਤਿ ਸ਼੍ਰੀ ਅਕਾਲ ਮਿਸਿਸ ਬਾਗਾ। ਤੁਸੀਂ ਓਰੀਐਲ ਖਾਲਸਾ ਸਕੂਲ ਸਰੀ ਦੇ ਵਾਈਸ ਪ੍ਰਿੰਸੀਪਲ ਹੋ ਤੁਸੀਂ ਅਤੇ ਅੱਜ ਤੁਹਾਡੇ ਸਕੂਲ ਦੇ ਵਿੱਚ ਸਾਇੰਸ ਫੇਅਰ ਲੱਗਾ ਹੋਇਆ। ਮੈਂ ਦੇਖ ਰਹੀ ਹਾਂ ਕਿ ਬਹੁਤ ਚਹਿਲ ਪਹਿਲ ਹੈਗੀ ਹੈ, ਬਹੁਤ ਕਾਮਯਾਬ ਸਾਇੰਸ ਫੇਅਰ ਲੱਗ ਰਿਹਾ। ਸਭ ਤੋਂ ਪਹਿਲਾਂ ਤੁਸੀਂ ਅੱਜ ਸਾਇੰਸ ਫੇਅਰ ਦੇ ਬਾਰੇ ਕੀ ਕਹਿਣਾ ਚਾਹੋਗੇ? ਐਕਚੁਅਲੀ ਸਾਇੰਸ ਫੇਅਰ ਜਿਹੜਾ ਹੈ ਅਸੀਂ ਸਾਲ ਦੇ ਵਿੱਚ ਇੱਕ ਵਾਰੀ ਰੱਖਦੇ ਹਾਂ, ਜਿਹੜਾ ਕਿ ਨਾਟ ਓਨਲੀ ਸਾਇੰਸ ਫੇਅਰ ਹੈ, ਇਟ ਇਜ਼ ਸਾਇੰਸ ਕਮ ਐਜੂਕੇਸ਼ਨਲ ਫੇਅਰ, ਜਿਹਦੇ ਵਿੱਚ ਬੱਚੇ ਜਿਹੜੇ ਆ ਉਹਨਾਂ ਦੇ ਸਕਿੱਲਸ ਜਿਹੜੇ ਆ ਉਹਨਾਂ ਨੂੰ ਸ਼ੋਕੇਸ ਕੀਤਾ ਜਾਂਦਾ ਅਤੇ ਲੋਕ ਆਉਂਦੇ ਆ, ਪੇਰੈਂਟਸ ਆਉਂਦੇ ਆ, ਉਹਨਾਂ ਦੇ ਰਿਲੇਟਿਵਸ ਫਰੈਂਡਸ ਆਉਂਦੇ ਆ ਅਤੇ ਉਹ ਬੱਚੇ ਜਿਹੜੇ ਆ ਜੋ ਕੁਛ ਉਹਨਾਂ ਨੇ ਲਰਨ ਕੀਤਾ ਹੁੰਦਾ ਉਹ ਪ੍ਰੈਜ਼ੈਂਟ ਕਰਦੇ ਆ। ਐਂਡ ਦਿਸ ਇਜ਼ ਦ ਬੈਸਟ ਵੇ ਆਫ ਪ੍ਰਮੋਟਿੰਗ ਐਜੂਕੇਸ਼ਨ ਐਂਡ ਕ੍ਰੀਏਟਿਵਿਟੀ ਅਮੰਗ ਸਟੂਡੈਂਟਸ। ਅਤੇ ਸਾਇੰਸ ਫੇਅਰ ਤੁਸੀਂ ਸਾਲ ਦੇ ਵਿੱਚ ਇੱਕ ਵਾਰ ਲਗਵਾਉਂਦੇ ਹੋ ਨਾ, ਅਤੇ ਸਾਇੰਸ ਫੇਅਰ ਤੋਂ ਇਲਾਵਾ ਹੋਰ ਤੁਹਾਡੇ ਕੋਈ ਜਿਵੇਂ ਵੱਡੇ ਪ੍ਰੋਗਰਾਮਸ ਕਿਹੜੇ ਹੁੰਦੇ ਨੇ? ਜਿਵੇਂ ਅੱਜ ਸੀਗਾ ਬਹੁਤ ਵੱਡਾ ਇਕੱਠ ਹੋਇਆ ਸੀ, ਪੇਰੈਂਟਸ ਬਹੁਤ ਆਏ ਸੀ, ਲਾਈਕ ਹੋਰ ਵੀ ਫੈਮਲੀਜ਼ ਇੰਟਰਸਟਡ ਜਿਹੜੀਆਂ ਹੁੰਦੀਆਂ ਨੇ ਖਾਲਸਾ ਸਕੂਲ ਨੂੰ ਦੇਖਣ ਦੇ ਲਈ ਉਹ ਵੀ ਆਉਂਦੀਆਂ ਨੇ, ਅਤੇ ਹੋਰ ਕਿਹੜੇ ਪ੍ਰੋਗਰਾਮਸ ਨੇ ਜੋ ਕਿ ਖਾਸ ਕਹਿ ਸਕਦੇ ਹਾਂ ਕਿ ਸਾਇੰਸ ਫੇਅਰ ਦੇ ਮੁਕਾਬਲੇ ਦੇ ਹੁੰਦੇ ਨੇ ਵੱਡੇ ਵੱਡੇ? ਐਕਚੁਅਲੀ ਹਰ ਮਹੀਨੇ ਮੈਂ ਇੱਕ ਪ੍ਰੋਗਰਾਮ ਸਟਾਰਟ ਕੀਤਾ ਇਸ ਸਕੂਲ ਦੇ ਵਿੱਚ, ਦੈਟ ਇਜ਼ ਕਾਲਡ ਰਾਈਜ਼ ਐਂਡ ਸ਼ਾਈਨ ਅਸੈਂਬਲੀਜ਼। ਡਿਊਰਿੰਗ ਦੈਟ ਟਾਈਮ ਪੇਰੈਂਟਸ ਜਿਹੜੇ ਆ ਉਹਨਾਂ ਨੂੰ ਅਸੀਂ ਇਨਵੋਲਵ ਕਰਦੇ ਹਾਂ। ਪੇਰੈਂਟਸ ਆਉਂਦੇ ਆ, ਬੱਚੇ ਜਿਹੜੇ ਆ ਉਹ ਆਪਣਾ ਕੋਈ ਨਾ ਕੋਈ ਇੱਕ ਸੋਸ਼ਲ ਸਕਿੱਲ ਲੈ ਕੇ ਉਹਦੇ ਉੱਤੇ ਪ੍ਰੈਜੈਂਟੇਸ਼ਨ ਦਿੰਦੇ ਆ ਅਤੇ ਅਬਾਊਟ 90% ਪੇਰੈਂਟਸ ਦੇ ਆਰ ਇਨਵੋਲਵਡ। ਜਦੋਂ ਉਹ ਆਪਣੇ ਬੱਚਿਆਂ ਨੂੰ ਦੇਖਦੇ ਆ ਕਿ ਉਹਨਾਂ ਦੇ ਵਿੱਚ ਕੌਨਫੀਡੈਂਸ ਆਇਆ ਕੋਈ ਪ੍ਰੈਜੈਂਟੇਸ਼ਨ ਦੇਣ ਨਾਲ, ਉਹ ਆਪ ਵੀ ਖੁਸ਼ ਹੁੰਦੇ ਆ ਅਤੇ ਬੱਚੇ ਵੀ ਖੁਸ਼ ਹੁੰਦੇ ਆ। ਐਂਡ ਆਈ ਬਿਲੀਵ ਦੈਟ ਕਿ ਹਰੇਕ ਬੱਚੇ ਦੇ ਵਿੱਚ ਕੋਈ ਨਾ ਕੋਈ ਗੁਣ ਹੈ ਜਿਹੜਾ ਕਿ ਉਹ ਸ਼ੇਅਰ ਕਰਨਾ ਚਾਹੁੰਦਾ। ਇਹ ਤਾਂ ਉਹਨਾਂ ਨੂੰ ਅਸੀਂ ਮੌਕਾ ਦਈਏ ਅਤੇ ਫਿਰ ਹੀ ਉਹ ਬੱਚੇ ਜਿਹੜੇ ਆ ਉਹ ਪ੍ਰੈਜ਼ੈਂਟ ਕਰ ਸਕਦੇ ਆ। ਸੋ ਵੀ ਹੈਵ ਸਟਾਰਟਡ ਰਾਈਜ਼ ਐਂਡ ਸ਼ਾਈਨ ਅਸੈਂਬਲੀਜ਼। ਬਿਸਾਈਡਸ ਦੈਟ ਵੀ ਹੈਵ ਜਿਮਨਾਸਟਿਕਸ ਵਿਚ ਆਈ ਸਟਾਰਟਡ for kindergarten to grade 3 classes and ਉਸ ਟਾਈਮ ਦੇ ਦੌਰਾਨ ਵੀ ਪੇਰੈਂਟਸ ਆਉਂਦੇ ਆ, ਉਹਨਾਂ ਦੀਆਂ ਕਲਾਸਿਸ ਨੂੰ, ਉਹਨਾਂ ਦੇ ਸਕਿੱਲਸ ਨੂੰ ਜਿਹੜਾ ਉਹਨਾਂ ਨੇ ਲਰਨ ਕੀਤਾ ਉਹ ਦੇਖਣ ਵਾਸਤੇ ਆਉਂਦੇ ਆ। ਸਾਡੇ ਸਕੂਲ ਦੇ ਵਿੱਚ ਇੱਕ ਹੋਰ ਬਹੁਤ ਵਧੀਆ ਪ੍ਰੋਗਰਾਮ ਚੱਲੇ ਆ, ਬੜੇ ਚਿਰਾਂ ਤੋਂ ਚੱਲ ਰਹੇ ਆ, ਕਿ ਉਹ ਹੈ ਐਕਸਟੈਂਡਡ ਕੀਰਤਨ। ਅਸੀਂ ਮਹੀਨੇ ਦੇ ਵਿੱਚ ਕਈ ਵਾਰੀ ਇੱਕ ਵਾਰ, ਕਈ ਵਾਰੀ 2 ਵਾਰ ਬੱਚਿਆਂ ਦਾ ਐਕਸਟੈਂਡਡ ਕੀਰਤਨ ਕਰਾਉਂਦੇ ਆ, ਜਿਹਦੇ ਵਿੱਚ ਸਿਰਫ ਬੱਚਿਆਂ ਦੀ ਪ੍ਰੈਜੈਂਟੇਸ਼ਨ ਹੁੰਦੀ ਆ। ਦੇ ਸਿੰਘ ਉਹ ਸ਼ਬਦ ਗਾਉਂਦੇ ਆ, ਪਾਠ ਕਰਦੇ ਆ, ਸਪੀਚਸ ਦਿੰਦੇ ਆ ਗੁਰੂਆਂ ਦੇ ਬਾਰੇ, ਆਪਣੀ ਸਿੱਖ ਹਿਸਟਰੀ ਦੇ ਬਾਰੇ। ਸੋ ਉਦੋਂ ਵੀ ਪੇਰੈਂਟਸ ਦੀ ਇਨਵੋਲਵਮੈਂਟ ਬਹੁਤ ਹੁੰਦੀ ਹੈ, ਲੰਗਰ ਛਕਦੇ ਆ, ਉਹਨਾਂ ਨੂੰ ਲੱਗਦਾ ਕਿ ਅਸੀਂ ਪੰਜਾਬ ਦੇ ਨਾਲ ਜੁੜੇ ਹਾਂ। ਬਿਲਕੁਲ ਜੀ, ਮੈਂ ਵੀ ਅੱਜ ਲੰਗਰ ਵੀ ਛਕਿਆ ਔਰ ਸਾਰਾ ਦੇਖਿਆ, ਇੱਦਾਂ ਲੱਗਾ ਕਿ ਅਸੀਂ ਕਿਸੇ ਪੰਜਾਬ ਦੇ ਕਿਸੇ ਸਕੂਲ ਦੇ ਵਿੱਚ ਫਿਰ ਰਹੇ ਹਾਂ। ਅਤੇ ਅੱਛਾ, ਹੁਣ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਖਾਲਸਾ ਸਕੂਲ ਦੇ ਬਾਰੇ, ਕਿ ਮੈਂ ਬਾਹਰ ਲੋਕਾਂ ਤੋਂ ਸੁਣਿਆ ਕਿ ਖਾਲਸਾ ਸਕੂਲ ਦੇ ਵਿੱਚ ਪੜ੍ਹਾਈ ਬਹੁਤ ਵਧੀਆ ਕਰਵਾਈ ਜਾਂਦੀ ਨੇ ਔਰ ਬਹੁਤ ਐਕਟੀਵਿਟੀਜ਼ ਅਤੇ ਫੈਸਿਲਿਟੀਜ਼ ਬਹੁਤ ਨੇ। ਕੀ ਤੁਹਾਨੂੰ ਲੱਗਦਾ ਕਿ ਖਾਲਸਾ ਸਕੂਲ ਇੱਕ ਕਾਮਯਾਬ ਸਕੂਲ ਹੈ? ਔਰ ਬੱਚੇ ਜੇ ਲੋਕ ਇਸ ਸਕੂਲ ਦੇ ਵਿੱਚ ਪੜ੍ਹਾਉਣ ਤਾਂ ਕਿਉਂ ਪੜ੍ਹਾਉਣ? ਹਾਂਜੀ, ਮੈਂ ਤਾਂ ਇਹ ਜ਼ਰੂਰ ਕਹਾਂਗੀ ਕਿ ਖਾਲਸਾ ਸਕੂਲ ਇਜ਼ ਵਨ ਆਫ ਦ ਬੈਸਟ ਸਕੂਲ ਆਫ ਨਾਰਥ ਅਮਰੀਕਾ ਇੰਡੀਪੈਂਡੈਂਟ ਸਕੂਲਸ। ਇਹਦੇ ਵਿੱਚ ਖਾਸੀਅਤ ਇਹ ਹੈ ਕਿ ਅਸੀਂ ਸਿਰਫ ਐਕੈਡੈਮਿਕਲੀ ਜਾਂ ਸਿਰਫ ਰਿਲੀਜਨ ਨੂੰ ਹੀ ਨਹੀਂ ਪ੍ਰਮੋਟ ਕਰਦੇ, ਉਹੀ ਨਹੀਂ ਟੀਚ ਕਰਦੇ। ਸਾਡਾ ਬੱਚਾ, ਕੋਈ ਵੀ ਸਟੂਡੈਂਟ ਜਿਹੜਾ ਜਦੋਂ ਇੱਥੋਂ ਗ੍ਰੈਜੂਏਟ ਹੋ ਕੇ ਜਾਂਦਾ ਅਤੇ ਉਹ ਇੱਕ ਆਲ ਰਾਊਂਡਰ ਸਟੂਡੈਂਟ ਹੁੰਦਾ, ਉਹ ਕਿਸੇ ਵੀ ਫੀਲਡ ਦੇ ਵਿੱਚ ਕਾਮਯਾਬ ਹੋ ਸਕਦਾ। ਫਾਰ ਐਗਜ਼ਾਮਪਲ ਪਬਲਿਕ ਸਕੂਲਸ ਦੇ ਵਿੱਚ FSA ਜਿਹੜਾ ਉਹਨੂੰ ਕਹਿੰਦੇ ਕਿ ਨਹੀਂ ਕਰਾਓ, ਲੇਕਿਨ ਅਸੀਂ FSA ਦੀ ਤਿਆਰੀ ਪੂਰੀ ਕਰਾਉਂਦੇ ਹਾਂ। FSA ਕੀ ਹੈ? ਫਾਊਂਡੇਸ਼ਨ ਸਕਿੱਲਸ ਅਸੈਸਮੈਂਟ ਹੈ, ਜਿਹਦੇ ਵਿੱਚ ਫਾਰ ਐਗਜ਼ਾਮਪਲ ਗ੍ਰੇਡ 4 ਹੈ, ਉਹ ਬੱਚੇ ਜਿਹੜੇ ਆ ਮੈਥਮੈਟਿਕਸ ਅਤੇ ਇੰਗਲਿਸ਼ ਦਾ ਇੰਨਾ ਕੁਛ ਲਰਨ ਕਰ ਲੈਂਦੇ ਆ। ਮਿਨਿਸਟਰੀ ਦੀਆਂ ਗਾਈਡਲਾਈਨਸ ਦੇ ਮੁਤਾਬਕ ਉਹ ਕਰਿਕੂਲਮ ਨੂੰ ਕਵਰ ਕਰਕੇ ਬਹੁਤ ਸਾਰੇ ਬੱਚੇ ਜਿਹੜੇ ਉਹ ਐਕਸੀਡ ਕਰ ਰਹੇ ਆ ਐਕੈਡੈਮਿਕਲੀ, ਅਤੇ ਫਿਰ ਅਸੀਂ ਉਹਨਾਂ ਨੂੰ ਐਨਰਿਚਮੈਂਟ ਕਲਾਸ ਦੇ ਵਿੱਚ ਪਾ ਦਿੰਦੇ ਹਾਂ। ਐਨਰਿਚਮੈਂਟ ਕਲਾਸ ਦੇ ਵਿੱਚੋਂ ਫਿਰ ਜਿਹੜੇ ਬੱਚੇ ਐਕਸੀਡ ਕਰਦੇ ਆ ਉਹ ਪ੍ਰਮੋਟ ਕਰ ਦਿੰਦੇ ਉਹਨਾਂ ਨੂੰ। ਸੋ ਫਾਰ ਐਗਜ਼ਾਮਪਲ ਇਫ ਸਮਬਡੀ ਹੈਜ਼ ਐਕਸੀਡਡ ਇਨ ਗ੍ਰੇਡ 4, ਵੀ ਪੁੱਟ them in enrichment class and then that student doesn't stay in grade 4, that student will go to grade 5, sometimes to grade 6. So we have double promotion policy in our school. That is the best thing, and also I will say it's unique in its own way. ਓਕੇ, ਖਾਲਸਾ ਸਕੂਲ ਦੇ ਅੰਦਰ ਤੋਂ ਇਲਾਵਾ ਲਾਈਕ ਜਿਹੜੇ ਲੋਕ ਬਾਹਰ ਨੇ ਜਿਨ੍ਹਾਂ ਨੂੰ ਖਾਲਸਾ ਸਕੂਲ ਦੇ ਬਾਰੇ ਜ਼ਿਆਦਾ ਨੌਲੇਜ ਨਹੀਂ ਹੈ, ਉਹਨਾਂ ਲੋਕਾਂ ਨੂੰ ਸ਼ਾਇਦ ਇਹ ਲੱਗਦਾ ਕਿ ਖਾਲਸਾ ਸਕੂਲ ਦੇ ਵਿੱਚ ਸਿਰਫ ਸਿੱਖ ਬੱਚੇ ਪੜ੍ਹਾਏ ਜਾਂਦੇ ਨੇ।
ਕੀ ਤੁਸੀਂ ਸਿਰਫ ਸਿੱਖਾਂ ਨੂੰ ਪੜ੍ਹਾਉਂਦੇ ਹੋ ਜਾਂ ਹੋਰ ਵੀ ਕੋਈ ਧਰਮ ਦੇ ਬੱਚੇ ਆਣ ਕੇ ਤੁਹਾਡੇ ਸਕੂਲ 'ਚ ਐਡਮਿਸ਼ਨ ਲੈ ਸਕਦੇ ਇਹ ਨੇ? ਤਾਂ ਜੀ ਬਹੁਤ ਹੀ ਵਧੀਆ ਤੁਸੀਂ ਕੁਐਸਚਨ ਪੁੱਛਿਆ। ਅਤੇ ਮੈਂ ਤੁਹਾਨੂੰ ਦੱਸਦੀ ਹਾਂ ਕਿ ਕੁਛ ਸਾਲ ਪਹਿਲਾਂ ਸਾਡੇ ਸਕੂਲ ਦੇ ਵਿੱਚ 3 ਸਟੂਡੈਂਟ ਸੀ ਜਿਹੜੇ ਕਿ ਕੋਕੇਜਨ ਸੀ। ਕੋਕੇਜਨ ਮੀਨਸ ਗੋਰਿਆਂ ਦੇ ਬੱਚੇ ਸੀ, ਅਤੇ ਉਹਨਾਂ ਨੇ 1 ਸਾਲ ਪੂਰਾ ਕੱਢਿਆ। ਉਹਨਾਂ ਨੂੰ ਮੂਵ ਹੋਣਾ ਪਿਆ ਕਿਉਂਕਿ ਉਹਨਾਂ ਨੇ ਇਸ ਸਿਟੀ ਤੋਂ ਪ੍ਰਿੰਸ ਜਾਰਜ ਵਗੈਰਾ ਉੱਧਰ ਜਾਣਾ ਸੀ। ਇਸ ਸਾਲ ਓਲਡ ਯੇਲ ਰੋਡ ਸਕੂਲ 'ਚ ਮੇਰੇ ਸਕੂਲ ਦੇ ਵਿੱਚ ਤਕਰੀਬਨ 4 ਬੱਚੇ ਆ ਜਿਹੜੇ ਹਿੰਦੂ ਧਰਮ ਨੂੰ ਬਿਲੋਂਗ ਕਰਦੇ ਆ, ਅਤੇ ਉਹਨਾਂ ਦੇ ਵਿੱਚੋਂ ਇੱਕ ਲੜਕਾ ਹੈ ਗੁਰਪ੍ਰੀਤ ਸਿੰਘ। ਉਹਨੂੰ ਅਸੀਂ ਸਿੰਘ ਐਕਚੁਅਲੀ ਹੁਣ ਉਹਦੇ ਨਾਲ ਲਾਤਾ ਕਿਉਂਕਿ ਉਹਨੇ ਇੱਕ ਬਹੁਤ ਵਧੀਆ ਅਚੀਵਮੈਂਟ ਕਹਿ ਸਕਦੇ ਹਾਂ ਅਸੀਂ ਉਹਨੂੰ, ਸੋਭਾ ਸਿੰਘ ਵਾਂਗੂ। ਉਹਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਪਿਕਚਰ ਉਹਨੇ ਪਤਾ ਨਹੀਂ ਕਿਤੇ ਦੇਖੀ, ਉਹਨੂੰ ਸਾਹਮਣੇ ਰੱਖ ਕੇ ਐਗਜ਼ੈਕਟਲੀ ਗੁਰੂ ਗੋਬਿੰਦ ਸਿੰਘ ਜੀ ਦੀ ਪਿਕਚਰ ਨੂੰ ਡਰੋ ਕੀਤਾ, ਔਰ ਪਾਠ ਉਹ ਇੰਨਾ ਸੋਹਣਾ ਕਰਦਾ। ਔਰ ਉਹਨੂੰ ਪੁੱਛਿਆ ਇੱਕ ਦਿਨ ਕਿ ਤੂੰ ਖਾਲਸਾ ਸਕੂਲ ਹੀ ਰਹੇਗਾ ਜਾਂ ਯੂ ਆਰ ਗੋਇੰਗ ਟੂ ਚੇਂਜ? ਕਹਿੰਦਾ ਨਹੀਂ, ਜੇ ਇੱਥੇ ਗ੍ਰੇਡ 12 ਸਟਾਰਟ ਹੋ ਗਈ ਆਈ ਵਿਲ ਫਿਨਿਸ਼ ਮਾਈ ਗ੍ਰੇਡ 12 ਹੀਅਰ। ਸੋ ਆਵਰ ਸਕੂਲ ਇਜ਼ ਓਪਨ ਟੂ ਆਲ ਰਿਲੀਜਨਸ। ਬੱਚਿਆਂ ਦੀ ਜਿੱਧਰ ਨੂੰ ਰੁਝਾਨ ਆ ਉਹਨੂੰ ਸਾਨੂੰ ਲਿਜਾਣਾ ਚਾਹੀਦਾ ਉਹਨਾਂ ਨੂੰ। ਓਕੇ ਮਿਸਿਸ ਬਾਗਾ, ਇੱਕ ਹੋਰ ਕੁਐਸਚਨ ਹੈ ਮੇਰਾ ਵੀ ਮੈਨੂੰ ਵੀ ਸੁਣਨ 'ਚ ਬਹੁਤ ਵਾਰ ਆਇਆ ਕਿ ਮੋਸਟਲੀ ਕਈ ਪੇਰੈਂਟਸ ਕਹਿੰਦੇ ਨੇ ਕਿ ਅਸੀਂ ਜਿਹੜੇ ਬੱਚੇ ਖਾਲਸਾ ਸਕੂਲ 'ਚ ਗ੍ਰੇਡ 12 ਕਰ ਜਾਂਦੇ ਨੇ ਔਰ ਯੂਨੀਵਰਸਿਟੀ 'ਚ ਐਡਮਿਸ਼ਨ ਲੈਂਦੇ ਨੇ, ਉਹ ਬਾਹਰ ਬੱਚਿਆਂ ਦੇ ਨਾਲ ਜ਼ਿਆਦਾ ਘੁਲ ਮਿਲ ਨਹੀਂ ਪਾਉਂਦੇ ਹੈਗੇ ਕੰਪੇਅਰ ਕੀਤਾ ਜਾਵੇ ਪਬਲਿਕ ਸਕੂਲ ਦੇ ਬੱਚਿਆਂ ਦੇ ਨਾਲ। ਕੀ ਤੁਹਾਨੂੰ ਵੀ ਲੱਗਦਾ ਕੁਛ ਕਿ ਸਿਰਫ ਅਫਵਾਹਾਂ ਉੜੀਆਂ ਹੋਈਆਂ ਬਾਹਰ? ਨਹੀਂ, ਸਾਡੇ ਸਕੂਲ ਦੇ ਬੱਚੇ ਬਹੁਤ ਸਾਰੇ ਗ੍ਰੈਜੂਏਟ ਹੋ ਕੇ UBC ਤੋਂ ਫਿਰ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਆ, ਲਾਇਰਸ ਬਣੇ ਆ, ਇੰਜੀਨੀਅਰਸ ਬਣੇ ਆ, ਹਾਈ ਜੋਬਸ ਦੇ ਉੱਤੇ ਹੈ। ਇਹ ਤਾਂ ਸਿਰਫ ਉਹਨਾਂ ਦਾ ਵਹਿਮ ਆ। ਅਤੇ ਨਾਲ ਇਹ ਗੱਲ ਮੈਂ ਜ਼ਰੂਰ ਕਹਾਂਗੀ ਕਿ ਜਦੋਂ ਬੱਚਾ ਗ੍ਰੇਡ 12 ਕਰਕੇ ਯੂਨੀਵਰਸਿਟੀ 'ਚ ਜਾਂਦਾ, ਉਹਨਾਂ ਨੂੰ ਤਾਂ ਸਟੱਡੀ ਕਰਨ 'ਚ ਇੰਨਾ ਜ਼ਿਆਦਾ ਉਹਨਾਂ ਦਾ ਟਾਈਮ ਹੁੰਦਾ ਕਿ ਉਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਕਿ ਅਸੀਂ ਕਿਸੇ ਨੂੰ ਬੁਲਿੰਗ ਕਰਨੀ ਆ ਜਾਂ ਬੁਲਿੰਗ ਹੋ ਰਹੀ ਆ, ਇੱਦਾਂ ਦਾ ਵੀ ਨਹੀਂ ਕੁਛ ਹੁੰਦਾ। ਸੋ ਕਿਉਂਕਿ ਜਦੋਂ ਉਹਨਾਂ ਦਾ ਅਸੀਂ ਐਟੀਟਿਊਡ ਚੇਂਜ ਕਰ ਦਿੰਦੇ ਹਾਂ ਕਿ ਯੂ ਹੈਵ ਟੂ ਫੋਕਸ ਔਨ ਯੂਰ ਸਟੱਡੀਜ਼ ਐਕੈਡੈਮਿਕਲੀ ਐਂਡ ਆਲਸੋ ਨਾਟ ਓਨਲੀ ਦੈਟ, ਸਾਡੇ ਬੱਚੇ ਜਿਹੜੇ ਆ ਕੰਪੀਟੀਸ਼ਨਸ 'ਚ ਇੰਟਰ ਸਕੂਲ ਜਾਂਦੇ ਆ। ਫਾਰ ਐਗਜ਼ਾਮਪਲ ਵੀ ਹੈਵ ਸਾਇੰਸ ਫੇਅਰ ਨਾਓ, our students, all the winners, they will go to SFU. From SFU they will go to UBC, and from that maybe they will go to Ottawa. Last year ਸਾਡੇ 5 ਬੱਚੇ Ottawa ਵੀ ਗਏ ਸੀ। ਸੋ ਸਾਡੇ ਬੱਚਿਆਂ 'ਚ ਓਨਾ ਹੀ ਕੌਨਫੀਡੈਂਸ ਹੈ ਜਿਹੜਾ ਕਿ ਪਬਲਿਕ ਸਕੂਲ ਦੇ ਸਟੂਡੈਂਟਸ ਦੇ ਵਿੱਚ ਹੈ। ਇਹ ਤਾਂ ਸਿਰਫ ਆ ਕੇ ਦੇਖੋ। ਪੇਰੈਂਟਸ ਨੂੰ ਮੈਂ ਕਹਾਂਗੀ ਕਿ ਸਾਡੇ ਸਕੂਲ ਆਓ, ਸਾਡੇ ਪ੍ਰੋਗਰਾਮਸ ਦੇਖੋ ਅਤੇ ਇੰਜੋਏ ਕਰੋ। ਦੈਨ ਦੇ ਕੈਨ, ਇਫ ਦੇ ਹੈਵ ਐਨੀ ਓਬਜੈਕਸ਼ਨ, we have answer for that. ਇੱਕ ਲਾਸਟ ਕੁਐਸਚਨ ਅਬਾਊਟ ਟੀਚਰਸ। ਓਕੇ, ਲਾਈਕ ਮੈਨੂੰ ਵੀ ਲਾਈਕ ਸਮ ਟਾਈਮ ਲੋਕਾਂ ਤੋਂ ਹੀ ਜਿਹੜਾ ਅਸੀਂ ਸੁਣਦੇ ਉਹੀ ਤੁਹਾਨੂੰ ਕੁਐਸਚਨ ਪੁੱਛ ਰਹੇ ਹਾਂ ਅਸੀਂ ਕਿ ਲੋਕਾਂ ਦਾ ਕੀ ਮੰਨਣਾ ਹੈ ਕਿ ਜਿਹੜੀ ਖਾਲਸਾ ਸਕੂਲ ਵਿੱਚ ਟੀਚਰਸ ਬੱਚੇ ਨੂੰ ਪੜ੍ਹਾਉਂਦੇ ਨੇ ਉਹ ਲਾਈਕ ਜਿਵੇਂ ਕਹਿੰਦੇ ਇੰਡੀਆ ਤੋਂ ਆਏ ਆ, ਇੰਡੀਆ ਤੋਂ ਸਿੱਧੇ ਰੱਖ ਲੈਂਦੇ, ਉਹਨਾਂ ਦਾ ਕੋਈ ਖਾਸ ਟੈਸਟ ਨਹੀਂ ਹੈ। ਲਾਈਕ ਇਸ ਕਰਕੇ ਬੱਚੇ ਸ਼ਾਇਦ ਪੜ੍ਹਨਾ ਜ਼ਿਆਦਾ ਪਸੰਦ ਨਹੀਂ ਕਰਦੇ। ਲਾਈਕ ਜਿਹੜੇ ਇੱਧਰੋਂ ਟੀਚਰ ਗ੍ਰੈਜੂਏਟ ਹੋਏ ਨੇ UBC ਜਾਂ SFU ਤੋਂ, ਵੀ ਉਹਨਾਂ ਦੇ ਮੁਕਾਬਲੇ ਦੇ ਟੀਚਰਸ ਹੁੰਦੇ ਨੇ ਜਾਂ ਕਿਵੇਂ, ਜ਼ਰਾ ਐਕਸਪਲੇਨ ਕਰੋ ਪਲੀਜ਼। ਹਾਂਜੀ, ਇਹ ਇੰਡੀਪੈਂਡੈਂਟ ਸਕੂਲ ਆ। ਇਹ ਮੈਂ ਪੇਰੈਂਟਸ ਦੀ ਨੌਲੇਜ ਵਾਸਤੇ ਜ਼ਰੂਰ ਸ਼ੇਅਰ ਕਰਾਂਗੀ। ਉਹ ਇਹ ਹੈ ਕਿ ਕੋਈ ਵੀ ਟੀਚਰ ਕਿਸੇ ਵੀ ਸਕੂਲ ਦੇ ਵਿੱਚ, ਭਾਵੇਂ ਉਹ ਇੰਡੀਪੈਂਡੈਂਟ ਹੈ ਭਾਵੇਂ ਉਹ ਪਬਲਿਕ ਸਕੂਲ ਆ, ਉਹਦੇ 'ਚ ਨਹੀਂ ਟੀਚ ਕਰ ਸਕਦਾ ਜੇ ਉਹਦੇ ਕੋਲ ਲਾਇਸੈਂਸ ਨਹੀਂ ਹੈ। ਸੋ ਬੇਸ਼ੱਕ PhD ਕੀਤੀ ਕਿਸੇ ਨੇ MPhil ਕੀਤੀ ਹੈ, B.Ed ਕੀਤੀ ਹੈ, ਦੇ ਹੈਵ ਟੂ ਗੋ ਟੂ ਦ ਯੂਨੀਵਰਸਿਟੀ। ਟੀਚਰਸ ਸਾਡੇ ਮੇਰੇ ਸਕੂਲ ਦੇ ਵਿੱਚ ਤਾਂ ਸਾਰੇ BC ਸਰਟੀਫਾਈਡ ਹੈ। ਸੋ they went to UBC or SFU. After that they got their license, they did their practicum. So ਮੇਰੇ ਟੀਚਰਸ ਬਹੁਤ ਵਧੀਆ। ਸੋ I will say that. ਮੇਰੀ ਤਾਂ ਸ਼ੰਕਾ ਦੂਰ ਹੋ ਗਈ ਹੈ। ਮੈਨੂੰ ਲੱਗਦਾ ਕਿ ਸਾਡੇ ਦੇਖਣ ਵਾਲੇ ਦਰਸ਼ਕ ਵੀ ਜ਼ਰੂਰ ਜਾਣ ਗਏ ਹੋਣਗੇ ਕਿ ਖਾਲਸਾ ਸਕੂਲ ਕਿਸੇ ਲਾਈਕ ਪਬਲਿਕ ਸਕੂਲ ਤੋਂ ਉੱਪਰ ਕਹਿ ਸਕਦੇ ਹਾਂ, ਕਿਸੇ ਸਕੂਲ ਤੋਂ ਨੀਚੇ ਨਹੀਂ ਆ, ਜਿੱਥੇ ਕਿ ਬਹੁਤ ਸਾਰੀਆਂ ਫੈਸਿਲਿਟੀਜ਼ ਅਵੇਲੇਬਲ ਨੇ ਹਰ ਵਕਤ ਬੱਚਿਆਂ ਨੂੰ। ਆਫਟਰ ਸਕੂਲ ਸ਼ਬਦ ਕੀਰਤਨ ਵੀ ਸਿਖਾਉਂਦੇ ਨੇ ਨਾ, ਔਰ ਮੈਨੂੰ ਲੱਗਦਾ ਬਿਲਕੁਲ ਫ੍ਰੀ ਸਿਖਾਇਆ ਜਾਂਦਾ, ਇਹਦੀ ਕੋਈ ਫੀਸ ਨਹੀਂ ਹੁੰਦੀ, ਔਰ ਸਿਖਾਉਂਦੇ ਵੀ ਸਕੂਲ ਦੇ ਬੱਚੇ ਆਉਂਦੇ ਇੱਥੇ, ਔਰ ਸਿਖਾਉਂਦੇ ਵੀ ਸਕੂਲ ਦੇ ਟੀਚਰਸ ਨੇ। ਆਫਟਰ ਸਕੂਲ ਆਪਣਾ ਉਹ ਐਕਸਟਰਾ ਟਾਈਮ ਬੱਚਿਆਂ ਨੂੰ ਜ਼ਰੂਰ ਦੇਣ, ਚਾਹੇ ਸਕੂਲ ਦਾ ਚਾਹੇ ਉਹ ਬਾਹਰ ਦਾ ਹੈ। ਇੱਦਾਂ ਹੀ ਹੈ ਜੀ? ਹਾਂਜੀ, ਪੂਰੇ ਡੈਡੀਕੇਟਿਡ ਟੀਚਰਸ ਹੈਗੇ ਆ। ਬਿਕੋਜ਼ ਸਾਡੀ ਦੇਖੋ, ਤੁਸੀਂ ਦੇਖੋ ਕਿ ਫੀਸ ਵੀ ਬਹੁਤ ਘੱਟ ਆ।
ਅਸੀਂ ਤਾਂ ਸਿਰਫ ਮੈਨੂੰ ਲੱਗਦਾ ਕਿ ਟੀਚਰ ਸਾਡੇ ਸੇਵਾ 'ਚ ਜ਼ਿਆਦਾ ਬਿਲੀਵ ਕਰਦੇ ਆ। ਅਸੀਂ ਬਾਹਰ ਵੀ ਆਪਣੇ ਸਕੂਲ ਦੇ ਲਿਖਿਆ ਕਿ ਸਿੱਖਣ ਲਈ ਆਓ ਅਤੇ ਸੇਵਾ ਲਈ ਜਾਓ। ਸੋ ਦੈਟ ਇਜ਼ ਆਵਰ ਮੋਟਿਵ। Thank you so much. It was nice talking to you. Yeah, same here. Thank you.